जनाब अकबर बादशाह के मेहमान तशरीफ ला रहे हैं। लगदा पंजाबी कॉन्फ्रेंस का सद्दा लेके आए ने। ਪੰਜਾਬੀਓ ਜਾਗੋ, ਇਹ ਟਾਈਮ ਹੈ ਜਾਗਣ ਦਾ, ਆਪਣੀ ਪੰਜਾਬ ਦੀ ਮਾਂ ਬੋਲੀ ਨੂੰ ਬਚਾਉਣ ਦਾ। ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ। ਪੰਜਾਬ ਦਾ ਪਹਿਲਾ ਤੇ ਸਾਰਿਆਂ ਤੋਂ ਵੱਡਾ ਮਸਲਾ ਸਾਨੂੰ ਪੰਜਾਬੀ ਪੜ੍ਹਾਈ ਨਹੀਂ ਗਈ। ਜੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਆ ਉਹ ਅੱਜ ਅਨਾਉਂਸ ਕਰ ਦਿੱਤੀ ਹੈ 5 6 7 ਦਸੰਬਰ ਨੂੰ ਹੋਣ ਜਾ ਰਹੀ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਮੈਂ ਅਸਗਰ ਪਵਾਰ, ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਲਹਿੰਦਾ ਪੰਜਾਬ ਵਲੌਗ। ਮਿੱਤਰੋ, ਲਾਹੌਰ ਦੇ ਵਿੱਚ ਤੀਜੀ ਪੰਜਾਬੀ ਕਾਨਫਰੰਸ ਮੁਨੱਕਦ ਹੋ ਰਹੀ ਹੈ 5 6 7 ਦਸੰਬਰ 2025 ਨੂੰ ਲਾਹੌਰ ਦੇ ਵਿੱਚ ਇਨਸ਼ਾਅੱਲਾ ਇਹ ਕਾਨਫਰੰਸ ਦਾ ਇਨਕਾਦ ਹੋ ਰਿਹਾ ਹੈ। ਇਸ ਕਾਨਫਰੰਸ ਦੇ ਵਿੱਚ ਮੁਲਕ ਦੇ ਨਾਮਵਰ ਲੋਕ, ਸੋਸ਼ਲ ਮੀਡੀਆ ਦੇ ਨਾਮਵਰ ਲੋਕ, ਨਾਮਵਰ ਹਸਤੀਆਂ, ਜਿਨ੍ਹਾਂ ਵਿੱਚੋਂ ਅੰਜਮ ਸਰੋਇਆ, ਮੇਰੇ ਉਸਤਾਦ ਮੋਹਤਰਮ ਨਾਸਰ ਢਿੱਲੋਂ ਬਾਈ, ਜ਼ੇਬੀ ਹੰਜਰਾ ਬਾਈ ਔਰ ਬਹੁਤ ਵੱਡੇ ਵੱਡੇ ਨਾਂ ਇਸ ਪੰਜਾਬੀ ਕਾਨਫਰੰਸ ਦੇ ਵਿੱਚ ਸ਼ਿਰਕਤ ਕਰਨਗੇ ਇਨਸ਼ਾਅੱਲਾ। ਔਰ ਮੈਂ ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ, ਭੈਣਾਂ ਭਾਈਆਂ ਨੂੰ ਮੈਂ ਦਾਅਵਤ ਦਿੰਦਾ ਕਿ ਅਸੀਂ ਇਸ ਕਾਨਫਰੰਸ ਦੇ ਵਿੱਚ ਸ਼ਿਰਕਤ ਕਰਕੇ ਅਸੀਂ ਮਾਣ ਵਧਾਉਣਾ ਹੈ ਆਪਣੇ ਭਾਈਆਂ ਦਾ। ਅਸੀਂ ਮਹਿਮਾਨ ਬਣਨਾ ਹੈ ਪੰਜਾਬ ਦਾ, ਪੰਜਾਬੀ ਬੋਲੀ ਦਾ, ਤੇ ਅਸੀਂ ਰਲ ਮਿਲ ਕੇ ਪੰਜਾਬੀ ਵਾਸਤੇ ਕੋਸ਼ਿਸ਼ਾਂ ਕਰਨੀਆਂ ਨੇ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਉਹ ਰਾਈਟਸ, ਉਹ ਹਕੂਕ ਮਿਲ ਜਾਣ ਜਿਨ੍ਹਾਂ ਦੀ ਉਹ ਹੱਕਦਾਰ ਹੈ। ਤੁਹਾਨੂੰ ਪਤਾ ਹੈ ਕਿ ਪੰਜਾਬੀ ਲੋਕਾਂ ਨੂੰ ਤੇ ਪੰਜਾਬੀ ਜ਼ੁਬਾਨ ਨੂੰ ਹਰ ਜਗ੍ਹਾ ਤੇ ਲਤਾੜਿਆ ਜਾਂਦਾ ਔਰ ਆਖਿਆ ਜਾਂਦਾ ਕਿ ਜਿਹੜਾ ਪੰਜਾਬੀ ਬੋਲਦਾ ਉਹ ਜਾਂਗਲੀ। ਪੰਜਾਬੀ ਬੋਲਣ ਵਾਲੇ ਨੂੰ ਬਹੁਤ ਹੀ ਪਸਮਾਨਦਾ ਸਮਝਿਆ ਜਾਂਦਾ ਹੈ। ਅਸੀਂ ਪਸਮਾਨਦਾ ਨਹੀਂ, ਸਾਡਾ ਇੱਕ ਅਲੱਗ ਤੋਂ ਸਟੇਟਸ ਹੈ, ਇੱਕ ਸ਼ਨਾਖਤ ਹੈ। ਪੰਜਾਬ 5 ਦਰਿਆਵਾਂ ਦੀ ਧਰਤੀ ਹੈ। ਇਸ ਨੂੰ ਜਦੋਂ ਕੋਈ ਵੀ ਇਗਨੋਰ ਕਰੇਗਾ, ਕੋਈ ਹੁਕਮਰਾਨ ਇਗਨੋਰ ਕਰੇਗਾ, ਕੋਈ ਵੱਡ ਵਡੇਰਾ ਇਗਨੋਰ ਕਰੇਗਾ, ਉਹ ਇਗਨੋਰ ਕਰ ਨਹੀਂ ਸਕਦਾ। ਪੰਜਾਬ ਦੀ ਬਹੁਤ ਵੱਡੀ ਅਹਿਮੀਅਤ ਹੈ ਔਰ ਸਾਡੀ ਇਸ ਤੀਜੀ ਪੰਜਾਬੀ ਕਾਨਫਰੰਸ ਦੇ ਵਿੱਚ ਜਿਹੜਾ ਸਾਡਾ ਮੇਨ ਲੁੱਬੇ ਲੁਬਾਬ ਹੋਏਗਾ ਉਹ ਸਿਰਫ ਪੰਜਾਬੀ ਨੂੰ ਇੱਜ਼ਤ ਦੇਣਾ। ਇਹ ਸਾਡਾ ਮਕਸਦ ਹੈ ਕਿ ਪੰਜਾਬੀ ਨੂੰ ਹਰ ਜਗ੍ਹਾ ਤੇ ਇੱਜ਼ਤ ਮਿਲੇ। ਪੰਜਾਬ ਦੂਸਰੇ ਸੂਬਿਆਂ ਦਾ ਵੱਡਾ ਭਾਈ ਹੈ ਔਰ ਵੱਡੇ ਭਾਈ ਹੋਣ ਦਾ ਹਮੇਸ਼ਾ ਹੱਕ ਅਦਾ ਕਰਦਾ ਹੈ। ਕੀਮਤੀ ਜਾਨਾਂ ਦਾ ਨੁਕਸਾਨ ਕਰਵਾ ਕੇ ਵੀ ਵੱਡਾ ਹੋਣ ਦਾ ਹੱਕ ਅਦਾ ਕਰਦਾ ਹੈ। ਔਰ ਇਸੇ ਪੰਜਾਬ ਵਾਸਤੇ, ਇਸ ਪੰਜਾਬ ਧਰਤੀ ਵਾਸਤੇ ਤੇ ਇਸ ਮਾਂ ਬੋਲੀ ਪੰਜਾਬੀ ਵਾਸਤੇ ਇਹ ਕਾਨਫਰੰਸ ਦਾ ਇਨਕਾਦ ਕੀਤਾ ਜਾ ਰਿਹਾ ਹੈ ਔਰ ਇਸ ਦੀ ਮਨਜ਼ੂਰੀ ਗਵਰਨਮੈਂਟ ਦੀ ਤਰਫੋਂ ਹੋ ਚੁੱਕੀ ਹੈ। ਮੈਂ ਸਾਰੇ ਭੈਣਾਂ ਭਾਈਆਂ, ਦੋਸਤਾਂ, ਮਿੱਤਰਾਂ ਨੂੰ ਮੈਂ ਦਾਅਵਤ ਦਿੰਦਾ ਕਿ ਆਓ ਆਪਾਂ ਰਲ ਮਿਲ ਕੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬੀ ਦੀ ਗੱਲ ਕਰੀਏ। ਸੁੱਖ ਦਾ ਸੁਨੇਹਾ ਆਵੇ ਲੈਂਦੇ